ਅੱਜ ਜਿਹੜੇ ਨਾਵਲ ਦਾ ਖੁਲਾਸਾ ਅਸੀਂ ਪੇਸ਼ ਕਰ ਰਹੇ ਹਾਂ ਉਸ ਦੇ ਲਿਖਾਰੀ ਨੇ ਸਬਾਹੁਦੀਨ ਅਲੀ, ਤੁਰਕੀ ਦੇ ਮਸ਼ਹੂਰ ਨਾਵਲਕਾਰ ਨੇ ਔਰ ਤੁਰਕੀ ਤੋਂ ਇਲਾਵਾ ਪੂਰੀ ਦੁਨੀਆ ਵਿੱਚ ਆਪ ਨੂੰ ਬਤੌਰੇ ਨਾਵਲਕਾਰ ਜਾਣਿਆ ਜਾਂਦਾ ਹੈ। ਆਪ ਨੇ 5 ਕਹਾਣੀ ਪਰਾਗੇ, 3 ਨਾਵਲ ਤੇ 1 ਸ਼ੇਰੀ ਪਰਾਗਾ ਵੀ ਲਿਖਿਆ ਹੈ। ਆਪ ਦਾ ਜਨਮ 25 ਫਰਵਰੀ 1907 ਨੂੰ ਹੋਇਆ। ਵਾਲਿਦ ਦਾ ਨਾਂ ਸਲਾਹੁਦੀਨ ਤੇ ਵਾਲਦਾ ਦਾ ਨਾਂ ਹੁਸਨੀ ਸੀ। ਆਪ ਦੇ ਵਾਲਿਦ ਸਲਤਨਤ ਉਸਮਾਨੀਆ ਵਿੱਚ ਇੱਕ ਅਫਸਰ ਸਨ। ਆਪ ਨੇ ਆਪਣੀ ਪੜ੍ਹਾਈ ਤੋਂ ਬਾਅਦ 1928 ਤੋਂ 1930 ਤੀਕਰ ਜਰਮਨ ਵਿੱਚ ਵੀ ਰਿਹਾਇਸ਼ ਇਖਤਿਆਰ ਕੀਤੀ। ਜਰਮਨ ਵਿੱਚ ਤੋਂ ਵਾਪਸੀ ਆ ਕੇ ਆਪ ਤੁਰਕੀ ਵਿੱਚ ਜਰਮਨ ਜ਼ੁਬਾਨ ਪੜ੍ਹਾਉਂਦੇ ਰਹੇ। ਪੂਨੀਆ ਦੇ ਇੱਕ ਸਕੂਲ ਵਿੱਚ ਸਕੂਲ ਟੀਚਰ ਦੇ ਤੌਰ ਤੇ ਵੀ ਕੰਮ ਕੀਤਾ। ਅਤਾਤੁਰਕ ਦੇ ਖਿਲਾਫ ਲਿਖਣ ਪਾਰੋਂ ਆਪ ਨੂੰ ਕਈ ਵਾਰ ਕੈਦ ਕੀਤਾ ਗਿਆ ਔਰ ਆਪ ਇਸ ਗ੍ਰਿਫਤਾਰੀ ਦੇ ਬਾਅਦ ਮਾਲੀ ਔਕੜਾਂ ਦਾ ਸ਼ਿਕਾਰ ਰਹੇ। ਇੱਕ ਰਿਸਾਲਾ ਮਾਰਕੋ ਪਾਸ਼ਾ ਦੇ ਨਾਂ ਨਾਲ ਕੱਢਿਆ। ਆਪ ਨੂੰ ਬਲਗਾਰੀਅਨ ਸਰਹੱਦ ਤੇ ਇੱਕ ਸਮਗਲਰ ਅਲੀ ਅਰਤਗੀਨ ਨੇ ਮਾਰ ਦਿੱਤਾ। ਕਿਹਾ ਜਾਂਦਾ ਹੈ ਕਿ ਉਹ ਨੈਸ਼ਨਲ ਸਿਕਿਉਰਿਟੀ ਸਰਵਿਸ ਦਾ ਬੰਦਾ ਸੀ। ਆਪ ਦੀ ਲਾਸ਼ 2 ਅਪ੍ਰੈਲ ਨੂੰ ਲੱਭੀ। ਜਿਹੜਾ ਨਾਵਲ ਅੱਜ ਅਸੀਂ ਪੜ੍ਹ ਰਹੇ ਹਾਂ ਉਸ ਦਾ ਖੁਲਾਸਾ ਅਸੀਂ ਸੁਣਾ ਰਹੇ ਹਾਂ ਤੁਹਾਨੂੰ। ਇਹ ਨਾਵਲ ਰੋਜ਼ਵਾਰ ਹਕਾਇਤ ਵਿੱਚ ਕਿਸ਼ਤਵਾਰ ਛਪਦਾ ਰਿਹਾ। ਇਸ ਨਾਵਲ ਦਾ ਨਾਂ ਕੁਰਕਮੈਂਟੋਲੋ ਮੈਡੋਨਾ ਹੈ। ਇਹ ਤੁਰਕੀ ਜ਼ੁਬਾਨ ਵਿੱਚ ਜਿਹੜਾ 1943 ਵਿੱਚ ਛਪਿਆ। ਇਸ ਦਾ ਅੰਗਰੇਜ਼ੀ ਤਰਜਮਾ ਮੈਡੋਨਾ ਇਨ ਫਰ ਕੋਟ ਵੀ ਛਾਪਿਆ ਗਿਆ ਹੈ। ਆਪ ਦਾ ਸ਼ੇਰੀ ਪਰਾਗਾ ਜਿਹੜਾ 1934 ਵਿੱਚ ਪਹਿਲੀ ਵਾਰੀ ਆਇਆ, ਉਸ ਦਾ ਅੰਗਰੇਜ਼ੀ ਤਰਜਮਾ ਮਾਊਂਟੇਨਸ ਐਂਡ ਵਿੰਡਸ ਦੇ ਸਰਨਾਮੇ ਹੇਠ ਵੀ ਹੋ ਚੁੱਕਿਆ ਹੈ। ਜਿਹੜਾ ਨਾਵਲ ਅਸੀਂ ਅੱਜ ਪੜ੍ਹਨ ਲੱਗੇ ਹਾਂ ਉਸ ਦਾ ਖੁਲਾਸਾ ਤੁਹਾਨੂੰ ਸੁਣਾਉਣ ਲੱਗੇ ਹਾਂ। ਉਹ ਨਾਵਲ ਪੂਰੀ ਦੁਨੀਆ ਵਿੱਚ ਸ਼ੋਹਰਤ ਰੱਖਦਾ ਹੈ ਔਰ 1950 ਤੋਂ ਬਾਅਦ ਆਪ ਦੀਆਂ ਲਿਖਤਾਂ ਬਲਗਾਰੀਆ ਦੇ ਸਕੂਲਾਂ ਵਿੱਚ ਪੜ੍ਹਾਈਆਂ ਜਾ ਰਹੀਆਂ ਨੇ। ਇਹ ਨਾਵਲ ਹੁਣ ਅਸੀਂ ਸ਼ੁਰੂ ਕਰਦੇ। ਮੇਰੇ ਜੀਵਨ ਵਿੱਚ ਬਹੁਤ ਘੱਟ ਲੋਕ ਅਜਿਹੇ ਮਿਲੇ ਨੇ ਜਿਨ੍ਹਾਂ ਤੋਂ ਮੈਂ ਮੁਤਾਸਿਰ ਹੋਇਆ, ਪਰ ਰਾਫ ਅਫੰਦੀ ਹਾਲੇ ਤੀਕਰ ਮੇਰੇ ਦਿਲ ਦਿਮਾਗ ਤੇ ਛਾਇਆ ਹੋਇਆ ਹੈ। ਮੈਨੂੰ ਬੈਂਕ ਦੀ ਮੁਲਾਜ਼ਮਤ ਤੋਂ ਕੱਢ ਦਿੱਤਾ ਗਿਆ ਕਿਉਂ ਜੇ ਉਹਨਾਂ ਦਾ ਕਹਿਣਾ ਸੀ ਕਿ ਬੈਂਕ ਆਪਣੇ ਖਰਚੇ ਘਟਾਉਣਾ ਚਾਹੁੰਦਾ ਹੈ। ਤੇ ਫਿਰ ਮੈਨੂੰ ਰਾਹ ਵਿੱਚ ਹੀ ਹਾਮਦੀ ਮਿਲਿਆ, ਮੇਰਾ ਪੁਰਾਣਾ ਮਿੱਤਰ। ਇਹ ਅਨਕਰਾ ਵਿੱਚ ਪਤਝੜ ਦਾ ਮੌਸਮ ਸੀ। ਉਹ ਮੈਨੂੰ ਆਪਣੇ ਘਰ ਲੈ ਆਇਆ। ਉੱਥੇ ਮੇਰੀ ਮੁਲਾਕਾਤ ਉਹਦੀ ਮਲਾਪੜੀ ਬੀਵੀ ਨਾਲ ਤੇ ਇੱਕ ਪਿੰਡੂ ਸਵਾਣੀ ਨਾਲ ਵੀ ਹੋਈ ਜਿਸ ਦੇ ਕੱਪੜੇ ਪਾਟੇ ਹੋਏ ਸਨ। ਹਾਮਦੀ ਮੇਰੇ ਨਾਲ ਐਵੇਂ ਗੱਲਾਂ ਕਰ ਰਿਹਾ ਸੀ ਜਿਵੇਂ ਕੋਈ ਮੈਂ ਅਹਿਮਕ ਹੋਵਾਂ ਤੇ ਮੇਰਾ ਹਾਸਾ ਮੈਨੂੰ ਇੰਝ ਹੀ ਲੱਗ ਰਿਹਾ ਸੀ। ਉਸ ਨੇ ਮੈਨੂੰ ਕੱਲ ਮਿਲਣ ਲਈ ਕਹਿੰਦੇ ਹੋਇਆ ਕਿਹਾ, ਤੇਰੇ ਅੰਦਰ ਜ਼ਹਾਨਤ ਕੁੱਟ-ਕੁੱਟ ਕੇ ਭਰੀ ਹੋਈ ਏ, ਪਰ ਇਹ ਕੋਈ ਉਚੇਚੀ ਗੱਲ ਨਹੀਂ। ਤਜਰਬਾ ਹੀ ਸਭ ਤੋਂ ਵੱਡਾ ਉਸਤਾਦ ਏ। ਉਹ ਖੁਦ ਭੁੱਲ ਚੁੱਕਿਆ ਸੀ ਕਿ ਸਕੂਲ ਵਿੱਚ ਸਭ ਤੋਂ ਵੱਧ ਆਲਕਸ ਮਾਰਿਆ ਤੇ ਉਹ ਆਪ ਹੀ ਏ। ਮੈਂ ਆਪਣੇ ਗਵਾਚੇ ਹੋਏ ਇਤਮਾਦ ਨਾਲ ਸਵੇਰੇ ਹਾਮਦੀ ਦੇ ਦਫ਼ਤਰ ਅੱਪੜਿਆ। ਸ਼ਾਇਦ ਮੈਂ ਆਪਣੀ ਬੇਇੱਜ਼ਤੀ ਹੋਣ ਦੀ ਪ੍ਰੇਰਨਾ ਖੁਦ ਨੂੰ ਦੇ ਕੇ ਹੀ ਉੱਥੇ ਅੱਪੜਿਆ ਸਾਂ। ਆਪਣੇ ਦਫ਼ਤਰ ਵਿੱਚ ਉਹਦਾ ਰਵੱਈਆ ਮੈਨੂੰ ਮੇਰੀ ਔਕਾਤ ਵਿਖਾ ਰਿਹਾ ਸੀ। ਉਸ ਨੇ ਮੇਰੇ ਵਾਸਤੇ ਇੱਕ ਰਾਬਤਾ ਕਲਰਕ ਦੀ ਮੁਲਾਜ਼ਮਤ ਦੀ ਭਾਲ ਕਰ ਲਈ ਹੋਈ ਸੀ। ਮੈਂ ਰਾਹਦਾਰੀ ਵਿੱਚ ਖਲੋਤੇ ਬੰਦੇ ਕੋਲੋਂ ਰਾਫ ਅਫੰਦੀ ਦੇ ਦਫ਼ਤਰ ਦਾ ਪੁੱਛਿਆ। ਜਦੋਂ ਮੈਂ ਉਹਦੇ ਦਫ਼ਤਰ ਪਹੁੰਚਿਆ, ਰਾਫ ਸਿਰ ਝੁਕਾਈ ਮੇਜ਼ ਉੱਤੇ ਬੈਠਾ, ਮੇਜ਼ ਦੇ ਸਾਹਮਣੇ ਬੈਠਾ ਕੰਮ ਕਰ ਰਿਹਾ ਸੀ
ਉਸ ਨੇ ਕੱਛੂ ਕੁੰਮੇ ਦੇ ਖੋਲ ਵਾਲੀ ਐਨਕ ਲਾਈ ਹੋਈ ਸੀ। ਫੇਫੜਿਆਂ ਵਿੱਚ ਸੂਜਨ ਹੋਣ ਕਾਰਨ ਉਹ ਕਾਫੀ ਡਰ ਗਿਆ ਹੋਇਆ ਸੀ ਤੇ ਨਿੱਕੀ ਮੋਟੀ ਬਿਮਾਰੀ ਨਾਲ ਹੀ ਜੋ ਹਾਮਦੀ ਤੇ ਉਸ ਦੇ ਡਾਇਰੈਕਟਰ ਨੂੰ ਉੱਕਾ ਪਸੰਦ ਨਹੀਂ ਸੀ। ਰਾਫ ਅਫੰਦੀ ਆਪਣੇ ਦਰਾਜ਼ ਵਿੱਚ ਰੱਖਿਆ ਜਰਮਨ ਨਾਵਲ ਪੜ੍ਹਦਾ ਤੇ ਮੈਨੂੰ ਉਹ ਕਿਸੇ ਬੂਟੇ ਜਿੰਨਾ ਹੀ ਜਾਨਦਾਰ ਨਜ਼ਰ ਆਂਦਾ ਹੁੰਦਾ ਸੀ। ਰਾਫ ਅਫੰਦੀ ਤਰਜਮੇ ਦਾ ਕੰਮ ਕਰਦਾ ਸੀ। ਜਦੋਂ ਹੈਂਗਰੀ ਦੀ ਇੱਕ ਫਰਮ ਵੱਲੋਂ ਆਈ ਚਿੱਠੀ ਦਾ ਤਰਜਮਾ ਹੋਣ ਵਿੱਚ ਦੇਰੀ ਹੋਈ ਤਾਂ ਹਾਮਦੀ ਨੂੰ ਢੇਰ ਤਪ ਚੜੀ। ਰਾਫ ਨੇ ਹਾਮਦੀ ਦਾ ਇੱਕ ਖਾਕਾ ਬਣਾਇਆ। ਉਸ ਦੀ ਵਾਈ ਮੂਰਤ ਨੂੰ ਮੈਂ ਵੇਖ ਲਿਆ ਤਾਂ ਉਸ ਦੱਸਿਆ ਕਿ ਉਹ ਪਹਿਲਾਂ ਕਦੇ ਕਦਾਰ ਮੁਸੱਵਰੀ ਵੀ ਕਰਦਾ ਹੁੰਦਾ ਸੀ। ਮੈਨੂੰ ਹਾਮਦੀ ਤੇ ਉਹਦੇ ਘਰ ਉਸ ਦੀ ਬਿਮਾਰੀ ਦਾ ਪਤਾ ਲਾਉਣ ਲਈ ਘੱਲਿਆ ਗਿਆ ਸੀ, ਪਰ ਬਹਾਨਾ ਇਹ ਬਣਾਇਆ ਗਿਆ ਕਿ ਮੈਂ ਇੱਕ ਜ਼ਰੂਰੀ ਚਿੱਠੀ ਦਾ ਤਰਜਮਾ ਉਸ ਕੋਲੋਂ ਕਰਵਾ ਕੇ ਲੈ ਆਵਾਂ। ਉਹਦੇ ਘਰ ਬੀਵੀ ਬੱਚਿਆਂ ਤੋਂ ਵੱਖ ਉਹਦੀ ਸਾਲੀ ਤੇ ਸਾਲੀ ਦਾ ਘਰ ਵਾਲਾ ਤੇ ਸਾਲੀ ਦੇ ਬੱਚੇ ਵੀ ਰਹਿੰਦੇ ਸਨ ਤੇ ਸਾਰੇ ਬੇਸਮਝ ਬਾਲਾਂ ਵਾਂਗ ਮੈਨੂੰ ਵੇਖ ਕੇ ਹੱਸਦੇ ਹੁੰਦੇ। ਫਰਖੰਦੇ ਉਸ ਦੀ ਸਾਲੀ ਦਾ ਨਾਂ ਸੀ ਤੇ ਉਹਦਾ ਘਰ ਵਾਲਾ ਨੂਰੁੱਦੀਨ ਵੀ ਕਿਸੇ ਮਹਿਕਮੇ ਵਿੱਚ ਮੁਲਾਜ਼ਮ ਸੀ ਜਿਹਦੀ ਬਹੁਤ ਘੱਟ ਤਨਖਾਹ ਸੀ। ਇਸ ਕਰਕੇ ਰਾਫ ਅਫੰਦੀ ਤੇ ਉਹਦੀ ਘਰਵਾਲੀ ਮਹਿਰੀਆਈ ਘਰ ਚਲਾਉਂਦੇ ਸਨ। ਇੱਕ ਵਾਰ ਉਸ ਰਾਫ ਅਫੰਦੀ ਦੀ ਤਬੀਅਤ ਜਦੋਂ ਹੱਦੋਂ ਵੱਧ ਖਰਾਬ ਹੋ ਗਈ ਤੇ ਮੈਂ 2-3 ਦਿਨਾਂ ਬਾਅਦੋਂ ਉਸ ਦੇ ਘਰ ਪਤਾ ਕਰਨ ਜਾਵਣ ਲੱਗਾ। ਰਾਫ ਨੂੰ ਹਸਪਤਾਲ ਘੱਲਿਆ ਹੋਇਆ ਸੀ। ਪਹਿਲਾਂ ਤਾਂ ਉਹ ਇਸ ਹੱਕ ਵਿੱਚ ਨਹੀਂ ਸੀ। ਘੱਟੋ ਘੱਟ ਉੱਥੇ ਖੁਦ ਨੂੰ ਸੋਚਣ ਦੀ ਵੇਲ ਤਾਂ ਮਿਲੇਗੀ। ਜਦੋਂ ਉਹ ਦਫ਼ਤਰ ਨਹੀਂ ਸੀ ਆ ਰਿਹਾ ਤਾਂ ਮੈਨੂੰ ਉਹਦੇ ਦਰਾਜ਼ ਦੀ ਤਲਾਸ਼ੀ ਲੈਂਦਿਆਂ ਹੋਇਆਂ ਵਿੱਚੋਂ ਇੱਕ ਕਾਲੀ ਨੋਟਬੁੱਕ ਮਿਲੀ, ਜਿਸ ਨੂੰ ਰਾਫ ਨੇ ਮੈਨੂੰ ਪੜ੍ਹਨ ਤੋਂ ਹਟਕ ਦਿੱਤਾ ਤੇ ਉਸ ਨੂੰ ਸਾੜ ਦੇਣ ਲਈ ਕਿਹਾ। ਮੈਨੂੰ ਲੱਗਿਆ ਉਸ ਨੇ ਆਪਣੀ ਰੂਹ ਨੂੰ ਇਹਦੇ ਹਵਾਲੇ ਕਰ ਦਿੱਤਾ ਹੋਇਆ ਹੈ। ਮੈਂ ਉਸ ਕੋਲੋਂ ਇੱਕ ਰਾਤ ਵਾਸਤੇ ਕਾਲੀ ਨੋਟਬੁੱਕ ਪੜ੍ਹਨ ਲਈ ਮੰਗ ਲਈ। ਉਹਨੇ ਬੜੀ ਮੁਸ਼ਕਿਲ ਨਾਲ ਹਾਂ ਕੀਤੀ। ਨੋਟਬੁੱਕ ਖੋਲ੍ਹਦਿਆਂ ਹੋਇਆਂ ਮੈਂ ਇੰਜ ਪੜ੍ਹਨਾ ਸ਼ੁਰੂ ਕੀਤਾ। 20 ਜੂਨ 1933 ਤਾਰੀਖ ਦਾ ਇੱਕ ਦਿਨ ਸੀ ਜਿਸ ਬਾਰੇ ਰਾਫ ਅਫੰਦੀ ਲਿਖਦਾ ਹੈ ਕਿ ਬੀਤੇ ਕੱਲ ਉਸ ਨਾਲ ਅਜੀਬ ਵਾਕਿਆ ਪੇਸ਼ ਆਇਆ। ਉਹ ਲਿਖਦਾ ਹੈ, ਮੇਰਾ ਪਿਓ ਹਾਵਰਾਨ ਤੋਂ ਸੀ। ਪਹਿਲੀ ਵੱਡੀ ਲਾਮ ਤੇ ਮੇਰੀ ਉਮਰ 18 ਵਰ੍ਹੇ ਸੀ। ਮੇਰੇ ਪਿਓ ਨੇ ਮੈਨੂੰ ਇਸਤੰਬੁਲ ਘੱਲ ਦਿੱਤਾ। ਤਰਜਮਾ ਕਰਦਿਆਂ ਹੋਇਆਂ ਇੱਕ ਲੁਕਵੀਂ ਸਦਰ ਦਾ ਮੈਂ ਕੈਦੀ ਹੋ ਗਿਆ ਸਾਂ ਜੋ ਮੇਰੀ ਗਵਾਂਢਣ ਮਹਿਰੀਏ ਸੀ। ਮੈਨੂੰ ਬਹੁਤ ਪੜ੍ਹਨ ਦਾ ਸ਼ੌਕ ਸੀ। ਸ਼ੁਰੂ ਵਿੱਚ ਤਾਂ ਮੇਰੇ ਮਾਪਿਆਂ ਨੇ ਇਸ ਆਦਤ ਤੋਂ ਰੋਕਣ ਲਈ ਮੈਨੂੰ ਕਿਹਾ, ਪਰ ਫਿਰ ਉਹਨਾਂ ਨੇ ਮੈਨੂੰ ਮੇਰੇ ਹਾਲ ਤੇ ਹੀ ਛੱਡ ਦਿੱਤਾ। ਇਸਤੰਬੁਲ ਵਿੱਚ ਹੀ ਮੈਂ ਅਵਾਰਾਗਰਦੀ ਕਰਦਾ ਰਿਹਾ ਤੇ ਜਰਮਨ ਜ਼ੁਬਾਨ ਵੀ ਸਿੱਖ ਲਈ। ਫਿਰ ਜਰਮਨ ਜਾ ਕੇ ਇੱਕ ਹੋਟਲ ਵਿੱਚ ਡੇਰਾ ਲਾ ਲਿਆ। ਇੱਕ ਵਰ੍ਹੇ ਬਾਅਦ ਮੈਨੂੰ ਜਰਮਨ ਦੇ ਨਵੇਂ ਮੁਸੱਵਰਾਂ ਬਾਰੇ ਮਜ਼ਮੂਨ ਪੜ੍ਹਨ ਨੂੰ ਮਿਲਿਆ। ਮੈਂ ਇਸ ਬਾਰੇ ਕੀ ਕਵਾਂ, ਸ਼ਾਇਦ ਮੈਂ ਉਹਨਾਂ ਨੂੰ ਪਸੰਦ ਨਹੀਂ ਕਰਦਾ ਸਾਂ, ਕਿਉਂਕਿ ਉਹਨਾਂ ਦਾ ਕੰਮ ਬੜਾ ਬੇਬਾਕ ਹੁੰਦਾ ਸੀ ਤੇ ਉਹ ਅੱਖਾਂ ਵਿੱਚ ਆਉਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਸਨ। ਮੈਂ ਨੁਮਾਇਸ਼ ਤੇ ਚਲਾ ਗਿਆ ਤੇ ਉੱਥੇ ਪਈਆਂ ਮੂਰਤਾਂ ਨੇ ਮੈਨੂੰ ਹੱਸਣ ਤੇ ਮਜਬੂਰ ਕਰ ਦਿੱਤਾ। ਮੈਂ ਇੱਕ ਤਾਸਰਾਤ ਵਾਲੀ ਸਵਾਣੀ ਦੀ ਚਿੱਤਰਕਾਰੀ ਕੋਲ ਜਾ ਖਲੋਤਾ, ਜੋ ਪਹਿਲਾਂ ਕਦੇ ਨਹੀਂ ਸੀ ਵੇਖਿਆ ਤੇ ਹਰ ਵਾਰ ਵੇਖਣ ਵਿੱਚ ਉਹਦੇ ਤਾਸਰਾਤ ਨਵੇਂ ਹੀ ਉੱਭਰ ਆਉਂਦੇ ਸਨ। ਹੋਟਲ ਆ ਕੇ ਮੈਂ ਗੈਲਰੀ ਵਿੱਚ ਨੁਮਾਇਸ਼ ਬਾਰੇ ਮਜ਼ਮੂਨ ਪੜ੍ਹਿਆ ਤੇ ਪਤਾ ਚੱਲਿਆ ਉਹ ਕੋਈ ਨੌਜਵਾਨ ਮੁਸੱਵਰਾ ਸੀ। ਉਸ ਕੋਲ ਇਨਸਾਨੀ ਤਾਸਰਾਤ ਨੂੰ ਮੁਜੱਸਮ ਕਰਨ ਦੀ ਨਫੀਸ ਸ਼ਾਨਦਾਰ ਕਾਬਲੀਅਤ ਮੌਜੂਦ ਹੈ। ਉਸ ਦਾ ਨਾਂ
ਮੈਡੋਨਾ ਏ ਤੇ ਉਹਦੀ ਉਮਰ 24 ਵਰੇ। ਮੈਂ ਸਵਾਣੀਆਂ ਬਾਰੇ ਕੋਈ ਮੁਹਿੰਮ ਜੋ ਨਾ ਸਾਂ, ਕਿਉਂ ਜੇ ਮੈਨੂੰ ਇਕਲਾਪਾ ਪਸੰਦ ਸੀ ਤੇ ਮੈਂ ਘੱਟ ਹੀ ਬੋਲਦਾ ਸਾਂ। ਐਸੇ ਲਈ ਤਾਂ ਮੈਂ ਆਪਣੀ ਗਵਾਂਢਣ ਨਾਲ ਵੀ ਕਈ ਵਰੇ ਚੁੱਪ ਕੇ ਮੁਹੱਬਤ ਕਰਦਾ ਰਿਹਾ। ਮੈਂ ਰੋਜ਼ ਗੈਲਰੀ ਵਿੱਚ ਜਾਂਦਾ ਤੇ ਉਸ ਤਸਵੀਰ ਨੂੰ ਵੇਖਦਾ ਰਹਿੰਦਾ। ਇੱਕ ਦਿਹਾੜੇ ਇੱਕ ਸਵਾਣੀ ਨੇ ਮੇਰੇ ਕੋਲੋਂ ਇਹਦਾ ਕਾਰਨ ਪੁੱਛਿਆ ਤਾਂ ਮੈਂ ਝੂਠ ਕਿਹਾ, ਇਹ ਮੇਰੀ ਮਾਂ ਵਰਗੀ ਹੈ। ਮੈਂ ਵਾਪਸ ਹੋਟਲ ਆ ਕੇ ਥਿਊਡਰ ਤੇ ਤਰਗਨੀਫ ਦੀਆਂ ਕਹਾਣੀਆਂ ਪੜ੍ਹਦਾ। ਇੱਕ ਡੱਚ ਬੇਵਾ ਟੈਡਵਿਨ, ਜਿਹੜੀ ਉਸੇ ਹੀ ਹੋਟਲ ਵਿੱਚ ਰਹਿੰਦੀ ਸੀ, ਮੈਨੂੰ ਤਵੱਜੋ ਦੇਣ ਲੱਗਦੀ ਏ। ਇੱਕ ਦਿਹਾੜੇ ਸ਼ਰਾਬਖਾਨੇ ਲੈ ਜਾਂਦੀ ਏ ਤੇ ਨਸ਼ੇ ਵਿੱਚ ਧੁੱਤ ਜਦੋਂ ਅਸੀਂ ਜਾ ਰਹੇ ਹੁੰਦੇ ਹਾਂ ਤੇ ਉਹ ਮੇਰੇ ਵਾਲਾਂ ਨੂੰ ਚੁੰਮਣ ਲੱਗਦੀ ਹੈ। ਤੇ ਉੱਥੋਂ ਹੀ ਇੱਕ ਸਵਾਣੀ ਲੰਘਦੀ ਏ ਸੜਕ ਦੇ ਵਿਚਕਾਰ, ਪੀਲਾ ਮੁੱਖ, ਲੰਮੀ ਨੱਕ, ਕਾਲੀਆਂ ਸ਼ਾਹ ਅੱਖਾਂ, ਫਰ ਕੋਟ ਵਿੱਚ ਲਿਪਟੀ ਮੈਡੋਨਾ। ਉਹ ਆਪਣੇ ਆਲ ਦੁਆਲੇ ਤੋਂ ਬੇਖਬਰ ਤੁਰੀ ਜਾ ਰਹੀ ਸੀ। ਹੋਟਲ ਵਿੱਚ ਆ ਕੇ ਮੈਂ ਡਰਾਉਣਾ ਸੁਪਨਾ ਤੱਕਿਆ, ਜਿਹਦੇ ਵਿੱਚ ਫਰ ਕੋਟ ਵਾਲੀ ਮੈਡੋਨਾ ਰੂਪ ਬਦਲ ਕੇ ਸਾਹਮਣੇ ਆਂਦੀ ਰਹੀ। ਮੈਂ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦਾ ਸਾਂ, ਪਰ ਉਸ ਦੀਆਂ ਕਾਲੀਆਂ ਸ਼ਾਹ ਅੱਖਾਂ ਨੇ ਮੈਨੂੰ ਗੂੰਗਾ ਕਰ ਦਿੱਤਾ। ਸਵੇਰੇ ਮੈਂ ਉੱਠਿਆ, ਮੇਰੇ ਸਿਰ ਵਿੱਚ ਦਰਦ ਸੀ ਤੇ ਮੈਂ ਲੈਂਪ ਜਗਾ ਕੇ ਪੜ੍ਹਨ ਦਾ ਚਾਰਾ ਕਰਨ ਲੱਗਾ, ਪਰ ਸਤਰਾਂ ਗੜਮੜ ਹੋਣ ਲੱਗੀਆਂ ਸਨ। ਮੈਂ ਰੋਸ਼ਨ ਮੁਸਤਕਬਿਲ ਦੇ ਮੁਤਾਲਿਕ ਖਿਆਲਾਂ ਵਿੱਚ ਗਵਾਚ ਜਾਂਦਾ ਸਾਂ। ਮੇਰਾ ਘਰਾਨਾ ਖੁਸ਼ਹਾਲ ਘਰਾਨਾ ਸੀ। ਪਿਓ ਮੇਰਾ ਜ਼ੈਤੂਨ ਦੇ ਬਾਗਾਂ ਦਾ ਮਾਲਕ ਸੀ। ਫੈਕਟਰੀਆਂ ਤੇ ਸਾਬਣ ਦਾ ਕਾਰਖਾਨਾ ਵੀ ਸੀ। ਦੋਵੇਂ ਭੈਣਾਂ ਦਾ ਵਿਆਹ ਅਮੀਰ ਘਰਾਣੇ ਵਿੱਚ ਹੋਇਆ ਸੀ। ਇੱਥੇ ਮੈਂ ਖੁਦ ਨੂੰ ਯਕੀਨ ਦਿਵਾਇਆ ਕਿ ਜੀਵਨ ਦੀ ਹਰ ਸ਼ੈ ਇੱਥੇ ਹੀ ਮੌਜੂਦ ਹੈ। ਰਾਤ ਨੂੰ ਮੈਂ ਸੜਕ ਤੇ ਨਿਕਲਦਾ, ਮੈਨੂੰ ਲਾਲ ਬੂਟਾਂ ਵਾਲੇ ਮੁੰਡੇ ਟੁਰਦੇ ਮਿਲੇ, ਜਿਨ੍ਹਾਂ ਨੇ ਆਪਣੇ ਮੁਖੜਿਆਂ ਨੂੰ ਸਵਾਣੀਆਂ ਵਾਂਗ ਰੰਗਿਆ ਹੋਇਆ ਸੀ। ਮੈਂ ਉਸੇ ਹੀ ਥਾਂ ਤੇ ਸਾਂ ਜਿੱਥੇ ਮੈਨੂੰ ਕੱਲ ਰਾਤ ਮੈਡੋਨਾ ਮਿਲੀ ਸੀ। ਕੱਲ ਤਾਂ ਮੈਂ ਨਸ਼ੇ ਵਿੱਚ ਸਾਂ। ਸ਼ਾਇਦ ਮੈਨੂੰ ਧੋਖਾ ਆਇਆ ਹੈ, ਪਰ ਨਹੀਂ, ਅੱਜ ਮੈਂ ਠੀਕ ਸਾਂ। ਉਹ 90 ਤੁਲੇ ਕਦਮਾਂ ਨਾਲ ਟੁਰਦੀ ਮੇਰੇ ਵੱਲ ਆ ਰਹੀ ਸੀ। ਠੀਕ 24 ਘੰਟਿਆਂ ਬਾਅਦ ਉਹ ਉਸੇ ਹੀ ਸੜਕ ਤੇ ਟੁਰ ਰਹੀ ਸੀ, ਫਰ ਕੋਟ ਪਾਈ। ਮੈਂ ਉਸ ਦੇ ਪਿੱਛੇ ਟੁਰਿਆ। ਉਹ ਅਟਲਾਂਟਿਕ ਕੈਬਰੇ ਵਿੱਚ ਜਾ ਵੜੀ। ਮੈਡੋਨਾ ਦੇ ਖਿਆਲਾਂ ਨਾਲ ਹੀ ਮੈਂ ਕਈ ਹਫ਼ਤੇ ਸੌ ਨਾ ਸਕਿਆ। ਕੈਬਰੇ ਡਾਂਸ ਵਿੱਚ ਉਸ ਨੂੰ ਭਾਲਿਆ ਜਦੋਂ ਸਭ ਜਾ ਚੁੱਕੇ ਸਨ, ਤੇ ਇੱਕ ਚਿੱਟੀ ਸਕਰਟ ਤੇ ਖੁੱਲੇ ਗਲੇ ਨਾਲ ਡਾਂਸ ਫਲੋਰ ਤੇ ਸਵਾਣੀ ਆਈ, ਜਿਸ ਨੇ ਮਸ਼ਹੂਰ ਗੀਤ ਵਾਇਲਨ ਤੇ ਗਾਣਾ ਸ਼ੁਰੂ ਕਰ ਦਿੱਤਾ। ਇਹ ਉਹੀ ਫਰ ਕੋਟ ਵਾਲੀ ਸੀ। ਅੱਜ ਦੇ ਦਿਨ ਵਾਸਤੇ ਇੰਨੀ ਹੀ। ਇਸ ਦੀ ਅਗਲੀ ਕਿਸ਼ਤ ਅਸੀਂ ਅਗਲੇ ਹਿੱਸੇ 'ਚ ਦੀ ਮੁਕੰਮਲ ਨਾਵਲ ਪੇਸ਼ ਕਰਾਂਗੇ।